आऊज़ु बिल्लाहि मिनश शैतानिर रजीम बिस्मिल्लाहिर रहमानिर रहीम। सूरा अल इनाम रुकू 3 तो रुकू 4 ਦਾ ਨਿਚੋੜ। ਤੀਜੇ ਰਕੂ 'ਚ ਦੱਸਿਆ ਗਿਆ ਹੈ ਕਿ ਕੁਰੈਸ਼ ਦੇ ਜਿਹੜੇ ਸਰਦਾਰ ਸਨ ਉਹ ਜ਼ਾਹਿਰੀ ਤੌਰ 'ਤੇ ਬੜੇ ਦਿਲਚਸਪੀ ਨਾਲ ਹਜ਼ੂਰ ਅਕਦਸ ਸੱਲੱਲਾਹੁ ਅਲੈहि ਵਸੱਲਮ ਕੋਲੋਂ ਕੁਰਾਨ ਦਾ ਬਿਆਨ ਸੁਣਦੇ ਸਨ, ਪਰ ਮਗਰੋਂ ਕਹਿੰਦੇ ਸੀ ਇਹ ਤਾਂ ਨਰੋਲ ਪਿਛਲੀਆਂ ਕੌਮਾਂ ਦੀਆਂ ਕਹਾਣੀਆਂ ਬਿਆਨ ਹੈ। ਉਹ ਆਪ ਵੀ ਰਾਹੋਂ ਕੁਰਾਹ ਹੁੰਦੇ ਸੀ ਅਤੇ ਦੂਜਿਆਂ ਨੂੰ ਵੀ ਰਾਹੋਂ ਕੁਰਾਹ ਕਰਦੇ ਸਨ। ਦਾਅਵਾ ਉਹਨਾਂ ਦਾ ਇਹ ਸੀ ਵੀ ਅਸਲ ਜਿਹੜੀ ਹਯਾਤੀ ਹੈ ਉਹ ਤਾਂ ਬਸ ਦੁਨੀਆ ਹੀ ਦੀ ਹੈ ਅਤੇ ਇਸ ਤੋਂ ਮਗਰੋਂ ਕੋਈ ਜ਼ਿੰਦਗੀ ਨਹੀਂ ਹੈਗੀ। ਅਫਸੋਸ ਉਹ ਇਹ ਤਸੱਵਰ ਕਰਨ, ਇਹ ਸੋਚਣ ਜਦੋਂ ਕਿਆਮਤ ਦੇ ਦਿਹਾੜੇ ਅੱਲਾ ਦੇ ਸਾਹਮਣੇ ਖਲੋਣਗੇ, ਉਸ ਦਾ ਤਸੱਵਰ ਕਰਨ ਅਤੇ ਅੱਲਾ ਪੁੱਛੇਗਾ ਬਈ ਕੀ ਆਖਰਤ ਦੀ ਜ਼ਿੰਦਗੀ ਹੱਕ ਹੈ ਜਾਂ ਨਹੀਂ। ਉਹ ਆਖਣਗੇ ਉੱਕਾ ਹੀ ਹੱਕ ਹੈ, ਪਰ ਉਸ ਵੇਲੇ ਹੱਕ ਨੂੰ ਮੰਨਣ ਦਾ ਕੋਈ ਫਾਇਦਾ ਨਹੀਂ ਹੋਏਗਾ ਅਤੇ ਉਹਨਾਂ ਨੂੰ ਹੱਕ ਨੂੰ ਝੁਠਲਾਉਣ ਦੀ ਸਜ਼ਾ ਮਿਲ ਕੇ ਰਹੇਗੀ। ਚੌਥੇ ਰਕੂ 'ਚ ਦੱਸਿਆ ਗਿਆ ਹੈ ਮੱਕਾ ਦੇ ਜਿਹੜੇ ਮੁਸ਼ਰਿਕ ਸੀ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਕੋ ਫਰਮਾਇਸ਼ ਕਰਦੇ ਸੀ ਵੀ ਜੇ ਤੁਸੀਂ ਅੱਲਾ ਦੇ ਸੱਚੇ ਰਸੂਲ ਹੋ ਅਤੇ ਸਾਡੀ ਫਰਮਾਇਸ਼ ਦੇ ਮੁਤਾਬਕ ਮੌਜਜ਼ਾ ਵਿਖਾਓ। ਆਪ ਸੱਲੱਲਾਹੁ ਅਲੈहि ਵਸੱਲਮ ਦੁਆ ਕਰਦੇ ਬਈ ਇਹਨਾਂ ਦੀ ਖਾਸ਼ ਦੇ ਮੁਤਾਬਕ ਮੌਜਜ਼ਾ ਵਿਖਾਇਆ ਜਾਏ, ਸ਼ਾਇਦ ਉਹ ਈਮਾਨ ਲੈ ਆਉਣ, ਪਰ ਅੱਲਾ ਨੇ ਸਖਤੀ ਨਾਲ ਮਨਾ ਫਰਮਾਤਾ ਕਿ ਇਸ ਤਰ੍ਹਾਂ ਨਹੀਂ ਕੀਤਾ ਜਾਏਗਾ। ਅੱਜ ਤੱਕ ਤਾਂ ਕੋਈ ਕੌਮ ਮੌਜਜ਼ੇ ਵੇਖ ਕੇ ਈਮਾਨ ਨਹੀਂ ਲਿਆਈ। ਜਿਹੜੀ ਕੌਮ ਮੌਜਜ਼ਿਆਂ ਦੀ ਫਰਮਾਇਸ਼ ਵੇਖ ਕੇ ਈਮਾਨ ਨਾ ਲਿਆਵੇ ਤਾਂ ਉਹਨੂੰ ਅਜ਼ਾਬ ਜ਼ਰੂਰ ਮਿਲ ਕੇ ਰਹਿੰਦਾ ਹੈ। ਮੌਜਜ਼ਾ ਵਿਖਾਉਣਾ ਕੌਮ ਲਈ ਇੱਕ ਬੜਾ ਨਾਜ਼ੁਕ ਮਾਮਲਾ ਹੈ। ਆਪ ਸੱਲੱਲਾਹੁ ਅਲੈहि ਵਸੱਲਮ ਇਹ ਜਿਹੜੀ ਸੂਰਤ ਹਾਲ ਹੈ ਮੌਜਜ਼ਾ ਮੰਗਣ ਦੀ ਬੜੀ ਮੁਸ਼ਕਿਲ 'ਚ 2-4 ਸੀ ਅਤੇ ਮੁਸ਼ਰਿਕ ਜਿਹੜੇ ਲੋਕ ਸਨ ਮੌਜਜ਼ਾ ਨਾ ਵਿਖਾਉਣ 'ਤੇ ਹਜ਼ੂਰ ਅਕਦਸ ਸੱਲੱਲਾਹੁ ਅਲੈहि ਵਸੱਲਮ ਦਾ ਠੱਠਾ ਕਰਦੇ ਸਨ, ਮਖੌਲ ਉਡਾਉਂਦੇ ਸੀ। ਇਸ ਵਾਸਤੇ ਅੱਲਾ ਨੇ ਸਖਤੀ ਨਾਲ ਮੌਜਜ਼ਾ ਵਿਖਾਉਣ ਤੋਂ ਇਨਕਾਰ ਫਰਮਾ ਦਿੱਤਾ। ਅੱਲਾ ਨੇ ਆਪ ਸੱਲੱਲਾਹੁ ਅਲੈहि ਵਸੱਲਮ ਦਾ ਦਿਲ ਰੱਖਣ ਲਈ ਫਰਮਾਇਆ ਕਿ ਦੁਨੀਆ ਦੇ ਅੰਦਰ ਹਰ ਮਖਲੂਕ ਦਾ ਇੱਕ ਮਜ਼ਬੂਤ ਗਰੋਹ ਦੀ ਸੂਰਤ 'ਚ ਰਹਿਣਾ ਵੀ ਮੌਜਜ਼ਾ ਹੈ। ਅੱਲਾ ਦੀਆਂ ਬੇਸ਼ੁਮਾਰ ਕੁਦਰਤਾਂ ਮੌਜਜ਼ੇ ਨੇ ਜਿਹੜੀਆਂ ਕਾਇਨਾਤ ਦੇ ਵਿੱਚ ਚਾਰਾਂ ਤਰਫ ਫੈਲੀਆਂ ਹੋਈਆਂ ਨੇ। ਮੁਸ਼ਰਿਕ ਲੋਕ ਉਹਨਾਂ ਨੂੰ ਵੇਖ ਕੇ ਵੀ ਈਮਾਨ ਨਹੀਂ ਲਿਆ ਰਹੇ। ਉਹ ਤਾਂ ਨਰੋਲ ਆਪਦੇ ਕੁਫਰ ਦਾ ਸਿਰਫ ਇੱਕ ਉਜਤ ਪੇਸ਼ ਕਰਦੇ ਨੇ ਅਤੇ ਨਾਲ ਹੀ ਉਹ ਫਰਮਾਇਸ਼ੀ ਮੌਜਜ਼ਿਆਂ ਦਾ ਮੁਤਾਲਬਾ ਕਰ ਰਹੇ ਨੇ। ਫਰਮਾਇਸ਼ੀ ਮੌਜਜ਼ਾ ਉਹਨਾਂ ਦੀ ਫਰਮਾਇਸ਼ ਦੇ ਮੁਤਾਬਕ ਮੌਜਜ਼ਾ ਵਿਖਾਇਆ ਜਾਏ ਫਿਰ ਵੀ ਉਹ ਈਮਾਨ ਨਹੀਂ ਲਿਆਉਣਗੇ ਅਤੇ ਛੇਤੀ ਉਹ ਆਪਦੀ ਇਨਕਾਰ ਕਰਨ ਦਾ, ਆਪਦੇ ਕੁਫਰ ਦੇ ਭੈੜੇ ਅੰਜਾਮ ਨੂੰ ਪਹੁੰਚਣਗੇ।